ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम 27 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਬੈਲਜੀਅਮ ਦੇ ਸ਼ਹਿਰ ਬ੍ਰਸਲਸ ਤੋਂ ਜੀ ਆਇਆਂ ਨੂੰ। ਅੱਜ ਜਿਹੜੀਆਂ ਤੁਹਾਡੇ ਨਾਲ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਗੱਲ ਹੈ ਕਿ ख्वाजा ਸਰਾਵਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਹੜੀਆਂ ਪਾਕਿਸਤਾਨ ਦੀਆਂ ਇਸ ਵੇਲੇ ਮੁਸੀਬਤਾਂ ਨੇ ਤੇ ਕੁੰਜੀਆਂ ਨਹੀਂ ਜਾ ਰਹੀਆਂ ਨਾ ਚੌਧਰੀ ਨਿਜ਼ਾਮਦੀਨ ਕੋਲੋਂ ਤੇ ਨਾ ਹੀ ਸ਼ਬਾਜ਼ ਸ਼ਰੀਫ ਕੋਲੋਂ, ਉਹਦਾ ਹੱਲ ਹੁਣ ख्वाजा ਸਰਾਵਾਂ ਨੇ ਦੇ ਦਿੱਤਾ ਹੈ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ ਠੀਕ 11 ਮਹੀਨੇ ਪਹਿਲੇ ਸਾਡੇ ਜਿਹੜੇ ਆਰਮੀ ਚੀਫ ਨੇ ਉਹਨਾਂ ਇੱਕ ਐਲਾਨ ਕੀਤਾ ਸੀ ਕਿ 1 ਸਾਲ ਦੇ ਵਿੱਚ ਮੁਲਕ ਦੀ ਮਈਸ਼ਤ ਜਿਹੜੀ ਹੈ ਉਹ ਅਸੀਂ ਠੀਕ ਕਰ ਦਿਆਂਗੇ। ਮਤਲਬ ਮਹਿੰਗਾਈ ਜਿਹੜੀ ਉਹਨੂੰ ਕੰਟਰੋਲ ਕਰ ਲਾਂਗੇ, ਐਕਸਪੋਰਟ ਵਧਾ ਦਿਆਂਗੇ, ਜਿਹੜੀ ਪਾਕਿਸਤਾਨ ਦੀ ਕਰੰਸੀ ਉਹਨੂੰ ਥੱਲੇ ਲੈ ਆਵਾਂਗੇ, ਪਾਕਿਸਤਾਨ ਦੇ ਕਰਜ਼ੇ ਥੋੜ੍ਹੇ ਜਿਹੇ ਘੱਟ ਕਰ ਲਾਂਗੇ, ਪਾਕਿਸਤਾਨ ਦੇ ਵਿੱਚ ਬਿਜਲੀ ਦੇ ਬਿੱਲਾਂ ਨੂੰ ਥੋੜ੍ਹਾ ਜਿਹਾ ਘੱਟ ਕਰਾਂਗੇ, ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਫੈਕਟਰੀਆਂ ਚੱਲਣਗੀਆਂ, ਪਾਕਿਸਤਾਨ ਦੀ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਬਿਹਤਰ ਹੋਏਗੀ। ਇਹ ਮਿਨੀਮਮ ਸ਼ੈਵਾਂ ਨੇ, ਔਰ ਨਾਲ ਕਿਸਾਨ ਨੂੰ ਖਾਦ ਸਪਰੇਅ ਪਾਣੀ ਲੱਭੇਗਾ ਔਰ ਉਹਦੀਆਂ ਫਸਲਾਂ ਦਾ ਉਹਨੂੰ ਮੁਨਾਸਬ ਮੁੱਲ ਲੱਭੇਗਾ, ਮਜ਼ਦੂਰ ਨੂੰ ਮਜ਼ਦੂਰੀ ਲੱਭੇਗੀ। ਇਸੇ ਤਰੀਕੇ ਨਾਲ ਜਿਹਨਾਂ ਲੋਕਾਂ ਕੋਲ ਹੈਲਥ ਕਾਰਡ ਹੈ ਉਹ ਵੀ ਉਹਨਾਂ ਨੂੰ ਲੱਭੇਗਾ। ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਨੇ ਉਹ ਚਲੋ ਬਹੁਤ ਸੌਖੀਆਂ ਨਹੀਂ ਤੇ ਸਸਤੀਆਂ ਨਹੀਂ ਤੇ ਥੋੜ੍ਹੀਆਂ ਬਹੁਤ ਸਸਤੀਆਂ ਹੋ ਜਾਣਗੀਆਂ ਤਾਂ ਕਿ ਲੋਕ ਆਪਣਾ ਢਿੱਡ ਭਰ ਸਕਣ। ਇਹ ਮਿਨੀਮਮ ਮੈਂ ਤੁਹਾਨੂੰ ਏਜੰਡਾ ਦਿੱਤਾ ਹੈ ਜਿਹੜਾ ਮਈਸ਼ਤ ਬਿਹਤਰ ਹੋਣ ਦਾ ਹੁੰਦਾ ਹੈ। ਮਤਲਬ ਮੈਂ ਇਹ ਨਹੀਂ ਆਖਣ ਡਿਆ ਵੀ ਦੁੱਧ ਦੀਆਂ ਨਹਿਰਾਂ ਬਹਿ ਜਾਣੀਆਂ ਸਨ। ਹਾਲਾਂਕਿ ਆਰਮੀ ਚੀਫ ਸਾਹਿਬ ਨੇ ਤਾਂ ਵਾਅਦਾ ਕੀਤਾ ਸੀ ਵੀ 100 ਅਰਬ ਦੀ ਇਨਵੈਸਟਮੈਂਟ ਆਉਣੀ ਹੈ ਔਰ ਉਹਦੇ 'ਚੋਂ ਸਿਰਫ 25 ਅਰਬ ਸਾਊਦੀ ਅਰਬ ਤੋਂ ਆਉਣਾ ਹੈ। ਫਿਰ ਰਾਜੂ ਗਿਆ ਉੱਥੇ ਤੇ ਉਹਨਾਂ ਆਖਿਆ ਜੀ 25 ਅਰਬ ਤੇ ਸਿਰਫ UAE ਤੋਂ ਆਉਣਾ ਹੈ। ਤੇ ਹੁਣ ਸ਼ਬਾਜ਼ ਸ਼ਰੀਫ ਸਾਹਿਬ ਨੇ ਭੜਕ ਮਾਰੀ ਹੈ ਕਿ ਨਹੀਂ 10 ਅਰਬ UAE ਤੋਂ ਆਉਣਾ ਹੈ। ਮਤਲਬ ਸਾਨੂੰ ਤਾਂ ਬੈਠਿਆਂ ਬੈਠਿਆਂ ਘਾਟਾ ਪਾ ਦਿੱਤਾ ਨਾ, ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ। ਜੇ ਆਰਮੀ ਚੀਫ ਸਾਹਿਬ ਦੀ ਸਟੇਟਮੈਂਟ ਲਵੋ ਤਾਂ 90 ਅਰਬ ਡਾਲਰ ਦਾ ਘਾਟਾ ਪੈ ਗਿਆ ਬੈਠਿਆਂ ਬੈਠਿਆਂ। ਆਪਣਾ ਟਕੇ ਦੀ ਆਮਦਨ ਨਹੀਂ, ਮਿੰਟ ਦਾ ਵੇਲ ਨਹੀਂ, ਉਹ ਗੱਲ ਬਣੀ ਖੜੀ ਹੈ। ਤੇ ਜੇ ਰਾਜੂ ਦੀ ਗੱਲ ਵੇਖੋ ਤਾਂ ਫਿਰ ਵੀ 15 ਅਰਬ ਡਾਲਰ ਦਾ ਘਾਟਾ ਪੈ ਗਿਆ। ਬਹਰਹਾਲ ਇਹਨਾਂ ਇਹ ਜਿਹੜੀ ਗੱਲ ਆਖੀ ਸੀ ਕਿ ਅਸੀਂ ਇਹ ਸਾਰਾ ਕੁਝ ਕਰਾਂਗੇ, ਉਹ ਤਾਂ ਹੋਇਆ ਨਹੀਂ। ਹੁਣ ਇਹਦਾ ਹੱਲ ਕੱਢਿਆ ਜੀ ਨਵੇਂ ਸਾਇੰਸਦਾਨਾਂ ਨੇ, ਉਹ ਹੀ ਸਾਇੰਸਦਾਨਾਂ ਨੇ ਜਿਨ੍ਹਾਂ ਨੇ ਪੁਲਿਸ ਦੀ ਤਬੀਅਤ ਪਿਛਲੇ ਦਿਨਾਂ 0-0 ਕੀਤੀ ਹੈ। ਗੱਲ ਕਰਨ ਡਏ ख्वाजा ਸਰਾਵਾਂ ਦੀ, ਉਹ ਬਾਹਰ ਆ ਗਏ ਨੇ। ख्वाजा ਸਰਾਹ ਨਿਕਲ ਕੇ 2-3 ਗੱਲਾਂ ਤੇ ख्वाजा ਸਰਾਹ ਪਿਛਲੇ ਦਿਨਾਂ 'ਚ ਬਾਹਰ ਨਿਕਲੇ ਨੇ। ਪਹਿਲੀ ਗੱਲ ਤੇ ਜਿਹੜਾ ਬਾਵਲ ਨਗਰ ਦੇ ਵਿੱਚ ਜਿਹੜਾ ਮਾਮੂਲੀ ਵਾਕਿਆ ਹੋਇਆ ਸੀ, ਉਸ ਤੋਂ ਬਾਅਦ ਥਾਣਾ ਖਾਰੀਆਂ ਦੇ ਵਿੱਚ ਤੁਸੀਂ ਮਾਮੂਲੀ ਵਾਕਿਆ ਵੇਖਿਆ ਸੀ, ਉੱਥੇ ख्वाजा ਸਰਾਹ ਬਾਹਰ ਨਿਕਲ ਕੇ ਆਏ ਸਨ। ਪਹਿਲੀ ਗੱਲ। ਦੂਸਰੀ ਵਾਰੀ ख्वाजा ਸਰਾਹ ਜਿਹੜੇ ਨੇ ਉਹ ਜਿਸ ਵੇਲੇ ਰਊਫ ਹਸਨ ਤੇ ਜਾਲੀ ਝੂਠੇ ख्वाजा ਸਰਾਹਾਂ ਦੇ ਕੋਲੋਂ ਬਲੇਡ ਨਾਲ ਹਮਲਾ ਕਰਵਾਇਆ ਗਿਆ ਤੇ ਉਹਨਾਂ ਦਾ ਜਿਹੜਾ ਗਲ ਵੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ख्वाजा ਸਰਾਹ ਬਾਹਰ ਆਏ ਤੇ ਉਹਨਾਂ ਆਖਿਆ ਵੀ ਇਹੋ ਜਿਹੇ ਚਵਲ ਤੇ ਬੁਜ਼ਦਿਲ ਕੰਮ ਅਸੀਂ ਨਹੀਂ ਕਰਦੇ, ਅਸੀਂ ਤੇ ਆਪਣੀ ਮਜ਼ਦੂਰੀ ਕਰਕੇ ਖਾਣ ਵਾਲੇ ਤੇ ਇਹ ਕਿਸੇ ਵੱਡੇ ਬੰਦੇ ਨੇ, ਤਗੜੇ ਬੰਦੇ ਨੇ ख्वाजा ਸਰਾਵਾਂ ਦੇ ਰੂਪ ਦੇ ਵਿੱਚ ਲੋਕਾਂ ਨੂੰ ਘੱਲ ਕੇ ਤੇ ਰਊਫ ਹਸਨ ਤੇ ਹਮਲਾ ਕਰਾਇਆ। ਅਸੀਂ ਐਸੇ ਗੰਦੇ ਕੰਮ 'ਚ ਸ਼ਰੀਕ ਨਹੀਂ। ਸਾਡੀ ਜਿਹੜੀ ਬਰਾਦਰੀ ਹੈ ਉਹਨੂੰ ਬੇਇੱਜ਼ਤ ਨਾ ਕੀਤਾ ਜਾਏ, ਉਹਦੇ ਬਾਰੇ ਇਹੋ ਜਿਹੀਆਂ ਘਟੀਆ ਗੱਲਾਂ ਨਾ ਕੀਤੀਆਂ ਜਾਏ। ਸਾਡਾ ਇਸ ਕੰਮ ਨਾਲ ਕੋਈ ਲੈਣ ਦੇਣ ਨਹੀਂ। ਇਹ ਦੂਜੀ ਵਾਰੀ ख्वाजा ਸਰਾਹ ਬਾਹਰ ਆਏ ਸਨ। ਹੁਣ ਤੀਜੀ ਵਾਰੀ ख्वाजा ਸਰਾਹ ਬਾਹਰ ਆਏ ਨੇ। ਤੀਜੀ ਵਾਰੀ ख्वाजा ਸਰਾਹ ਹੁਣ ਆਏ ਨੇ ਆਪਣੇ ਬਿਜਲੀ ਦੇ ਬਿੱਲ ਲੈ ਕੇ। ਉਹਨਾਂ ਲੋਕਾਂ ਨੂੰ ਬਿੱਲ ਦੱਸੇ ਨੇ, ਮੀਨ ਦਿਖਾਏ ਨੇ, ਕੁਛ ਇਲਾਕਿਆਂ ਦੇ ਵਿੱਚ ਵਿਖਾਉਣ ਨੂੰ ਦੱਸਣਾ ਵੀ ਆਉਂਦੇ ਨੇ। ਤੇ ਉਹਨਾਂ ਨੂੰ ਬਿੱਲ ਵਿਖਾਏ ਨੇ ਤੇ ਉਹਨਾਂ ਆਖਿਆ ਜੀ ਵੀ ਅਸੀਂ ਹੁਣ ਮਿਹਨਤ ਮਜ਼ਦੂਰੀ ਕਰਦੇ, ਆਪਣਾ ਕੋਈ ਨੱਚਦਾ ਹੈ, ਕੋਈ ਹੋਰ ਕੋਈ ਕੰਮ ਕਰਦਾ ਹੈ ਤੇ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਤੇ ਇਹ ਬਿਜਲੀ ਦੇ ਜਿੱਡੇ ਮਹਿੰਗੇ ਬਿੱਲ ਨੇ ਇਹ ਅਸੀਂ ਤੇ ਅਦਾ ਨਹੀਂ ਕਰ ਸਕਦੇ। ਉਹਨਾਂ ਹੁਣ ਕਿਹਾ ਵੀ ਜਾਂ ਤਾਂ ਬਿਜਲੀ ਸਸਤੀ ਕਰੋ ਤੇ ਜਿਵੇਂ ਆਰਮੀ ਚੀਫ ਸਾਹਿਬ ਨੇ ਸਾਲ ਪਹਿਲਾਂ ਐਲਾਨ ਕੀਤਾ ਸੀ ਵੀ ਇਨਵੈਸਟਮੈਂਟ ਵੀ ਆਏਗੀ, ਮਈਸ਼ਤ ਵੀ ਠੀਕ ਹੋਏਗੀ। ਇਹ 10 ਜੁਲਾਈ ਪੀਰ ਦਾ ਦਿਹਾੜ ਸੀ, 2023 ਦਾ ਸਾਲ ਸੀ। ਤਕਰੀਬਨ 11 ਮਹੀਨੇ, 11 ਵੀ ਆਉਂਦੇ ਨੇ ਤੇ 11 ਵੀ ਆਉਂਦੇ ਨੇ ਪੰਜਾਬੀ 'ਚ, ਤਕਰੀਬਨ 11 ਮਹੀਨੇ ਹੋ ਗਏ ਨੇ ਇਸ ਗੱਲ ਨੂੰ। ਜਦੋਂ ਆਰਮੀ ਚੀਫ ਸਾਹਿਬ ਨੇ ਸਾਲ ਦਾ ਵਾਅਦਾ ਕੀਤਾ ਸੀ ਤੇ 11 ਮਹੀਨੇ ਲੰਘ ਗਏ ਨੇ ਤੇ ਵਾਅਦੇ ਦੇ ਲਾਗੇ ਕੋਈ ਨਹੀਂ ਅਸੀਂ ਅੱਪੜੇ, ਬਲਕਿ ਹਾਲਾਤ ਪਹਿਲੇ ਤੋਂ ਬਹੁਤੇ ਖਰਾਬ ਹੋ ਗਏ ਨੇ। ਤੇ ਜਿਹੜੇ ਕੰਮ 11 ਮਹੀਨਿਆਂ 'ਚ ਕੀਤੇ ਨੇ ਉਹ ਹੀ ਮੈਨੂੰ ਲੱਗਦਾ 12ਵੇਂ 'ਚ ਵੀ ਕਰਨੇ ਨੇ ਤੇ ਅਗਲੇ ਮਹੀਨੇ ਦੱਸ ਦਿਆਂਗੇ ਤੁਹਾਨੂੰ ਵੀ ਕਿੱਡਾ ਕੁ ਵਾਅਦਾ ਪੂਰਾ ਕੀਤਾ ਹੈ ਆਰਮੀ ਚੀਫ ਸਾਹਿਬ ਨੇ। ਤੇ ਇੱਕ ਪਾਸੇ ਉਹਨਾਂ ਦੇ ਟੁੱਟੇ ਹੋਏ ਵਾਅਦੇ, ਉਹਨਾਂ ਦੀ ਨਾਕਾਮੀ, ਤੇ ਦੂਜੇ ਪਾਸੇ ਇਹ ਜੋ ਕੁਝ ਸ਼ਬਾਜ਼ ਸ਼ਰੀਫ ਸਾਹਿਬ ਹੋਣੀ ਨੇ ਉਹਦੇ ਉੱਤੇ ਹੁਣ ख्वाजा ਸਰਾਹ ਨਵਾਂ ਫਾਰਮੂਲਾ ਲੈ ਕੇ ਆਏ ਨੇ। ਉਹ ਸੁਣੋ ਉਹਨਾਂ ਕੀ ਆਖਿਆ। ਚਿੜੀਆ ਬਲੋਚ ਸਾਹਿਬਾ ਜਿਹੜੀਆਂ ਨੇ ख्वाजा सराह इन्हें नवा मशवरा दिता है, सुनो की आंदी है। अस्सलाम वालेकुम, मैं हूँ मैडम चिड़िया बलोच फ्रॉम चनियोट से। मैडम काजल की स्टूडेंट शीमेल, हम मैं एक फ़नकार।
हम अपना कमाते हैं। देखें आजकल तो वैसे भी इतने फंक्शन नहीं आ रहे, 1000 हो 2000 हम तो कमा के सोते हैं, ठीक है ना। हम ख्वाजा सर हैं, शीमल, हमने अपनी भी जिंदगी गुजार, हमारे नहीं हालात खराब, पूरे मुल्क के ही हालात खराब हैं कि सिर्फ हमारे हों। लेकिन बिजली के बिल देखें ना, इतने ज्यादा आ रहे हैं, लोग परेशान हैं, इतने आ रहे हैं, कैसे सब अपना पूरा करें। हम लोगों ने तो अपने घर वगैरह के भी अखराजात पूरे करने होते हैं, हमने आपस में भी पैसे वगैरह बांटने होते हैं, 100 जरूरियात होती है, फिर बिजली के बिल इतने आ रहे हैं। देखें ये अच्छी बात तो नहीं ना है। तो अगर आपसे हुकूमत नहीं संभाली जा रही, नवाज शरीफ हमें दें, हम संभालते हैं। ये गवर्नमेंट क्या कर रही है? ਸੁਣ ਲਿਆ ਜੀ, ਉਹਨਾਂ ਆਖਿਆ ਵੀ ਤੁਹਾਡੇ ਵੱਸ ਦਾ ਕੰਮ ਨਹੀਂ, ਲੜਾਈ ਵੀ ਸਾਡੇ ਖਾਤੇ 'ਚ ਪਾਈ ਫਿਰਦੇ ਹੋ ਅਤੇ ਫਿਰ ਮਈਸ਼ਤ ਵੀ ਸਾਨੂੰ ਹੀ ਦੇ ਦਿਓ, ਅਸੀਂ ਚਲਾ ਲੈਂਦੇ ਹਾਂ, ਹੁਕੂਮਤ ਸਾਨੂੰ ਦਿਓ ਅਤੇ ਅਸੀਂ ਚਲਾ ਲੈਂਦੇ ਹਾਂ। ख्वाजा ਸਰਾਵਾਂ ਨੇ ਆਖਿਆ। ਮੇਰਾ ਖਿਆਲ ਹੈ ਵੀ ਗੱਲ ਜੇ ख्वाजा ਸਰਾਵਾਂ 'ਤੇ ਆ ਗਈ ਤਾਂ ਦੇ ਹੀ ਦਿਓ। ਹਮਲਿਆਂ 'ਚ ਵੀ ਤਾਂ ਹੁਣ ਉਹਨਾਂ ਨੂੰ ਇਸਤੇਮਾਲ ਕਰਨ ਡਏ ਜਿਨ੍ਹਾਂ 'ਤੇ ਜੇ ਮਾਮਲਾ ਇੱਥੋਂ ਤੱਕ ਕੱਪੜ ਗਿਆ ਵੀ ਉਹਨਾਂ ਦੇ ਝੂਠੇ ਗੈਟਅਪ 'ਚ ਆਪ ਜਾਣਾ ਹੈ। ਮਤਲਬ ਜੇ ਰਾਣਾ ਸਨਾਉੱਲਾ ਤੁਹਾਨੂੰ ਹੁਣ ख्वाजा ਸਰਾ ਕਹਿੰਦਾ ਫਿਰਦਾ, ਕੱਲ੍ਹ ਹੀ ਉਹਨੇ ਆਖਿਆ ਸੀ ਪਰਸੋਂ, ਅਤੇ ਹੁਣ ਆਉਂਦਾ ਰਾਣਾ ਸਨਾਉੱਲਾ ਵੀ ਮੇਕਅਪ ਇੰਨਾ ਕੀਤਾ ख्वाजा ਸਰਾਵਾਂ ਨੇ। ਹਾਂਜੀ, ਰਾਣਾ ਸਰਾ ਨੇ ਨਾਲ ਇਹ ਵੀ ਗੱਲ ਆਖੀ ਹੈ ਵੀ ख्वाजा ਸਰਾ ਫੜੇ ਨਹੀਂ ਜਾਣੇ ਜਿਨ੍ਹਾਂ ਰਊਫ ਹਸਨ ਦੇ ਉੱਤੇ ਹਮਲਾ ਕੀਤਾ। ਉਹਨੇ ਆਖਿਆ ਉਹਦੀ ਵਜ੍ਹਾ ਹੈ ਕਿ ਉਹਨਾਂ ਮੇਕਅਪ ਇੰਨਾ ਜ਼ਿਆਦਾ ਕੀਤਾ ਸੀ। ਅਸਲ ਉਹ ਕਹਿਣਾ ਇਹ ਚਾਹੁੰਦਾ ਹੈ ਕਿ ਉਹ ਇੰਟੈਲੀਜੈਂਸ ਏਜੰਸੀਆਂ ਦੇ ਬੰਦੇ ਸਨ ਅਤੇ ਉਹਨਾਂ ਦੇ ਉੱਤੇ ਇੰਨੀਆਂ ਤਹਿਵਾਂ ਨੇ ਕਿ ਉਹ ਬੰਦੇ ਨਹੀਂ ਫੜੇ ਜਾਣੇ। ਇਨਡਾਇਰੈਕਟਲੀ ਰਾਣਾ ਸਨਾਉੱਲਾ ਇਹ ਪੈਗਾਮ ਦੇਣ ਡਿਆ। ਬਹਰਹਾਲ ਹੁਣ ਚਿੜੀਆ ਬਲੋਚ ਨੇ ਆਖਿਆ ਵੀ ਜਦੋਂ ਹਰ ਸ਼ੈ ਜੋ ਸਾਡੇ 'ਤੇ ਪਾ ਦਿੱਤੀ ਜੇ, ਸਾਡੇ 'ਤੇ ਛੱਡ ਦਿੱਤੀ ਜੇ, ਅਤੇ ਫਿਰ ਅੱਲਾ ਦਾ ਨਾਂ ਲਵੋ ਅਤੇ ਮੁਲਕ ਵੀ ਸਾਡੇ ਹਵਾਲੇ ਕਰੋ, ਅਸੀਂ ਚਲਾਈਏ। ਅਤੇ ਵੈਸੇ ਮੇਰਾ ਮਸ਼ਵਰਾ ਹੈ ਜਿਵੇਂ ਤੁਸੀਂ ਚਲਾਇਆ ਔਰ ਜਿੱਥੋਂ ਤੱਕ ਲੈ ਆਏ ਹੋ ਇਹ ਦੇ ਹੀ ਦਿਓ ख्वाजा ਸਰਾਵਾਂ ਨੂੰ, ਬਿਹਤਰ ਚਲਾ ਲੈਣਗੇ। ਅੱਗੋਂ ਤੁਹਾਡੀ ਮਰਜ਼ੀ। ਅੱਛਾ ਜੀ, ਕਾਕੜ ਸਾਹਿਬ ਦੀ ਅਗਲੀ ਖਬਰ ਹੈ। ਕਾਕੜ ਸਾਹਿਬ ਨੂੰ ਤੋਸ਼ਾਖਾਨੇ 'ਚੋਂ ਟੋਟਲ ਮਿਲੇ ਨੇ 125 ਤੋਹਫੇ। ਕਿੰਨੇ ਜੀ? 125। 10 ਉਹਨਾਂ ਛੱਡੇ ਨੇ ਅਤੇ 115 ਉਹ ਲੈ ਕੇ ਤੇ ਫੁੱਟ ਗਏ ਨੇ। ਹਾਂਜੀ, ਉਹਨਾਂ ਦੀ ਘਰ ਵਾਲੀ ਜਿਹੜੀ ਬੇਗਮ ਸਾਹਿਬਾ ਨੇ, ਸਾਡੀ ਭਰਜਾਈ ਹੈ, ਉਹਨੂੰ ਵੀ ਕਾਫੀ ਤੋਹਫੇ ਮਿਲੇ ਨੇ ਅਤੇ ਉਹ ਵੀ ਲੈ ਕੇ ਨਿਕਲ ਗਈ। ਅਤੇ ਇਹ ਹੀ ਕਾਕੜ ਸਾਹਿਬ ਨੇ ਜਿਹੜੇ ਤੋਸ਼ਾਖਾਨਾ 'ਤੇ ਸਵਾਲ ਚੁੱਕਦੇ ਸਨ ਅਤੇ ਮੇਰਾ ਮਤਲਬ ਹੈ ਗੱਲਾਂ ਕਰਦੇ ਸਨ, ਅਤੇ ਨਾ ਉਹਨਾਂ ਦਾ ਕੋਈ ਲੈਣ। ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਤੋਹਫੇ ਦਿੰਦਾ ਕੌਣ ਰਿਹਾ। ਚਲੋ ਚੌਧਰੀ ਨਿਜ਼ਾਮੁਦੀਨ ਨੇ ਤਾਂ ਇਹਨਾਂ ਨੂੰ ਵਜ਼ੀਰ ਆਜ਼ਮ ਬਣਾਇਆ ਸੀ, ਪਰ ਬਾਹਰ ਵਾਲਿਆਂ ਨੂੰ ਤਾਂ ਇਹ ਸਮਝ ਹੋਣੀ ਚਾਹੀਦੀ ਸੀ ਵੀ ਯਾਰ ਇਸ ਬੰਦੇ ਨੂੰ ਕੋਈ ਗੋਲੀ ਟਾਫੀ ਦੇ ਦਿਓ, ਕੋਈ ਲੋਲੀਪੌਪ ਖਰੀਦ ਦਿਓ, ਕੋਈ ਚੁਇੰਗਮ ਖਰੀਦ ਦਿਓ, ਕੋਈ ਚਿਪਸ ਦਾ ਪੈਕਟ ਖਰੀਦ ਦਿਓ। ਮਤਲਬ ਕਾਕੜ ਸਾਹਿਬ ਇਹੋ ਜਿਹੇ ਬੰਦੇ ਨੇ ਵੀ ਇਹਨਾਂ ਨੂੰ ਅਗਰ ਕੋਈ ਮੁਲਕ ਬਾਹਰ ਜਾਣ 'ਤੇ ਚਿਪਸ ਦਾ ਪੈਕਟ ਖਰੀਦ ਕੇ ਦਿੰਦਾ ਨਾ, ਅਤੇ ਇਹਨਾਂ ਨੇ ਇਹ ਵੀ ਗਿਲਾ ਕਰਨਾ ਸੀ ਵੀ ਭਾਈ ਜੀ ਇਹ ਵਾਲਾ ਬ੍ਰਾਂਡ ਮੈਂ ਨਹੀਂ ਲੈਣਾ, ਇਹਦੇ 'ਚ ਹਵਾ ਬਹੁਤੀ ਭਰੀ ਹੁੰਦੀ, ਫੂਕ ਬਹੁਤੀ ਭਰੀ ਹੈ, ਚਿਪਸ ਘੱਟ ਹੈ, ਮੈਂ ਨਹੀਂ ਲੈਣਾ। ਇਹੋ ਜਿਹਾ ਬੰਦਾ ਵਿਚਾਰਾ। ਮੈਂ ਤੁਹਾਨੂੰ ਸੱਚੀ ਗੱਲ ਦੱਸਣ ਡਿਆ ਵੀ ਇਸਲਾਮ ਆਪਣਾ ਅਮਰੀਕਾ ਦੇ ਵਿੱਚ ਇੱਕ ਸਹਾਫੀ ਨੇ ਇੱਕ ਗੱਲ ਸੁਣਾਈ ਕਿ ਜਨਾਬੇ ਵਾਲਾ ਇਹ ਇੱਕ ਰੈਸਟੋਰੈਂਟ ਦੇ ਵਿੱਚ ਗਏ ਅਤੇ ਉੱਥੇ ਵਜ਼ੀਰ ਆਜ਼ਮ ਸਨ ਉਸ ਵੇਲੇ। ਇਹਨਾਂ ਜਨਾਬ ਆਰਡਰ ਕਰਨਾ ਸੀ ਖਾਣਾ, ਅਤੇ ਪਹਿਲਾਂ ਬਾਥਰੂਮ ਗਏ ਅਤੇ ਉੱਥੋਂ ਆਉਂਦੇ ਪਤਾ ਨਹੀਂ ਕਿਸੇ ਨਾਲ ਸੈਟਾ ਵੈਟਾ ਲਾਇਆ ਅਤੇ ਆ ਕੇ ਆਉਂਦੇ ਵੀ ਇਹ ਚੀਜ਼ਾਂ ਜਿਹੜੀਆਂ ਸਸਤੀਆਂ ਜੇ, ਇਹਨਾਂ ਨੂੰ ਜਿੰਨਾ ਦਿਲ ਕਰਦਾ ਆਰਡਰ ਕਰ ਲਓ। ਅਤੇ ਸਾਰੇ ਪਰੇਸ਼ਾਨ ਹੋ ਗਏ ਵੀ ਇਹ ਸਾਡੇ ਮੁਲਕ ਦਾ ਵਜ਼ੀਰ ਆਜ਼ਮ ਇਹ ਗੱਲਾਂ ਕਰਨ ਡਿਆ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਨ ਡਿਆ ਵੀ ਮਤਲਬ ਜਿਹੜੀ ਸਸਤੀ ਸ਼ੈ ਸਾਰੇ ਉਹ ਹੀ ਆਰਡਰ ਕਰ ਲਓ ਅਤੇ ਵਧੇਰ ਸਾਰਾ ਆਰਡਰ ਕਰ ਲਓ। ਇਹ ਨਹੀਂ ਆਖਿਆ ਵੀ ਥੋੜ੍ਹਾ ਕਰ ਲਓ, ਨਾਲ ਆਖਿਆ ਵਧੇਰ ਸਾਰਾ ਆਰਡਰ ਕਰ ਲਓ, ਮਤਲਬ ਪੁਰਾਣੀਆਂ ਕਸਰਾਂ ਕੱਢ ਲਓ ਜਿਹੜੀਆਂ ਰਹਿ ਗਈਆਂ ਨੇ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਵੀ ਇਹ ਵੀ ਲੁੱਟਮਾਰ ਕਰਕੇ ਗਏ ਨੇ। ਅਤੇ ਅਗਲੀ ਖਬਰ ਤੁਹਾਡੇ ਸਾਹਮਣੇ ਸੁਪਰੀਮ ਕੋਰਟ ਤੋਂ ਰੱਖਾਂਗੇ। ਇਹ ਸਾਡੇ ਇਨਸਾਫ ਦਾ ਜਿਹੜੇ ਹਾਲਾਤ ਨੇ, ਐਵੇਂ ਹੀ ਚਿੜੀਆ ਬਲੋਚ ਨੇ ਨਹੀਂ ਆਖਿਆ। ਮੇਰਾ ਤਾਂ ਖਿਆਲ ਉਹਨਾਂ ਨੂੰ ਕਾਜ਼ੀ ਸਾਹਿਬ ਨਾਲ ਵੀ ਰਾਬਤਾ ਕਰਨਾ ਚਾਹੀਦਾ। ਚਿੜੀਆ ਬਲੋਚ ਨੂੰ ਆਖਣਾ ਚਾਹੀਦਾ ਵੀ ਜੋ ਤੁਹਾਡੇ ਹਾਲਾਤ ਨੇ, ਮਤਲਬ ਮਿਲਟਰੀ ਕੋਰਟਸ ਦੇ ਵਿੱਚ 84 ਖਾਨਦਾਨ ਨੇ, 84 ਟੱਬਰ ਨੇ ਜਿਨ੍ਹਾਂ ਨੂੰ ਪਾਕਿਸਤਾਨ ਦੇ ਕਾਨੂੰਨ ਆਇਨ ਦੇ ਖਿਲਾਫ ਚੌਧਰੀ ਨਿਜ਼ਾਮੁਦੀਨ ਉਹਨਾਂ ਦੇ ਮਿਲਟਰੀ ਟਰਾਇਲ ਕਰ ਰਿਹਾ ਹੈ, ਅਤੇ ਕਾਜ਼ੀ ਸਾਹਿਬ ਨੂੰ ਚਾਹੀਦਾ ਸੀ ਵੀ ਉਹਨਾਂ ਦੇ ਮੁਕੱਦਮੇ ਸੁਣਦੇ ਅਤੇ ਖ਼ਤਮ ਕਰਦੇ ਇਸ ਕੰਮ ਨੂੰ, ਕਿਉਂਕਿ ਕਾਨੂੰਨ 'ਚ ਤਾਂ ਕਿਤੇ ਨਾ ਗੁੰਜਾਇਸ਼ ਹੈ ਨਾ ਇਜਾਜ਼ਤ ਹੈ ਕਿ ਸਿਵੀਲੀਅਨ ਦਾ ਕੇਸ ਜਿਹੜਾ ਉਹ ਮਿਲਟਰੀ ਕੋਰਟ ਸੁਣਨ। ਲੇਕਿਨ ਕਾਜ਼ੀ ਸਾਹਿਬ ਨੇ ਅਕਤੂਬਰ ਦੇ ਵਿੱਚ ਪਿਛਲੇ ਸਾਲ ਇਹ ਫੈਸਲਾ ਦਿੱਤਾ ਸੀ, ਜਸਟਿਸ ਇਜਾਜ਼ੁਲ ਅਹਿਸਨ ਔਰ ਦੂਜੇ ਜੱਜਾਂ ਨੇ, ਬਿਲਕੁਲ ਕਾਨੂੰਨ ਦੇ ਮੁਤਾਬਕ, ਕਿ ਜਨਾਬੇ ਵਾਲਾ ਜਿਹੜੇ ਮਿਲਟਰੀ ਕੋਰਟਸ ਨੇ ਉਹ ਸਿਵੀਲੀਅਨਸ ਦੇ ਕੇਸ ਨਹੀਂ ਸੁਣ ਸਕਦੇ। ਉਸ ਤੋਂ ਬਾਅਦ ਚੇਤੇ ਕਰੋ ਕੀ ਕੀਤਾ ਇਹਨਾਂ ਜਸਟਿਸ ਮਜ਼ਾਰ ਅਲੀ ਅਕਬਰ ਨਕਵੀ ਨੂੰ ਵੀ ਸੁਪਰੀਮ ਕੋਰਟ 'ਚੋਂ ਕਢਵਾਇਆ ਅਤੇ ਜਸਟਿਸ ਇਜਾਜ਼ੁਲ ਅਹਿਸਨ ਨੂੰ ਵੀ ਕਢਵਾਇਆ, ਅਤੇ ਸਾਰਾ ਕੁਛ ਇਹਨਾਂ ਲਿਆ ਕੇ ਦੇ ਦਿੱਤਾ ਕਾਜ਼ੀ ਸਾਹਿਬ ਨੂੰ। ਅਤੇ ਹੁਣ ਕਾਜ਼ੀ ਸਾਹਿਬ ਨੂੰ ਸੰਗ ਨਹੀਂ ਆਉਣ ਡਈ, ਇੰਨਾ ਚਿਰ ਗੁਜ਼ਰ ਗਿਆ। ਇਹ 84 ਖਾਨਦਾਨਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਹੈ। ਉਹਨਾਂ ਦੀ ਵੇਖੋ ਅਪੀਲ ਹੀ ਨਹੀਂ ਸੁਣ ਰਹੇ, ਅਪੀਲ ਲਾਉਂਦੇ ਹੀ ਨਹੀਂ, ਲਾਉਂਦੇ ਨੇ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਤੇ ਗਾਂਹ ਨਿਕਲ ਜਾਂਦੇ ਨੇ। ਇਹ ਸੋਚੋ ਵੀ ਕਾਜ਼ੀ ਸਾਹਿਬ ਜਿਹੜਾ ਹੈ, ਤੁਸੀਂ ਇੱਕ ਦਿਨ ਰੱਬ ਕੋਲ ਵੀ ਜਾਣਾ ਹੈ ਅਤੇ ਤੁਸੀਂ ਕਬਰ ਦੇ ਵਿੱਚ ਸਵਾਲਾਂ ਦਾ ਜਵਾਬ ਵੀ ਦੇਣਾ ਹੈ। ਇਹ ਜਿਹੜੇ 84 ਲੋਕਾਂ ਦੇ ਖਾਨਦਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਡਏ ਜੇ, ਇਹਨਾਂ ਦੀਆਂ ਬਦਦੁਆਵਾਂ ਤੁਹਾਨੂੰ ਲੱਗਣੀਆਂ ਨੇ। ਤੁਹਾਨੂੰ ਨਾ ਜ਼ਿੰਦਗੀ 'ਚ ਸਕੂਨ ਆਉਣਾ, ਨਾ ਮਰਨ ਤੋਂ ਬਾਅਦ ਸਕੂਨ ਆਉਣਾ, ਜੋ ਕੁਝ ਤੁਸੀਂ ਇਹਨਾਂ ਲੋਕਾਂ ਨਾਲ ਕਰਨ ਡਏ ਜੇ। ਬਹਰਹਾਲ ਤੁਹਾਨੂੰ ਖਿਆਲ ਕੋਈ ਨਹੀਂ ਆਉਣਾ, ਮੈਨੂੰ ਇਸ ਗੱਲ ਦਾ ਪਤਾ ਹੈ। 84 ਲੋਕ ਨੇ, ਉਹਨਾਂ ਦੇ ਕੇਸ ਨਹੀਂ ਸੁਣ ਰਹੇ, ਪਰ ਦੂਜੇ ਪਾਸੇ ਸੋਚੋ ਕਿ ਇਸ ਮੁਲਕ 'ਚ ਹੋਣ ਕੀ ਰਿਹਾ। 2007 'ਚ ਕਤਲ ਹੋਇਆ ਲੋਧਰਾਂ ਵਾਲੇ ਇਲਾਕੇ ਦੇ ਵਿੱਚ ਕਿਤੇ,
ਔਰ ਇੱਕ ਤੋਂ ਜ਼ਿਆਦਾ ਲੋਕਾਂ ਦਾ ਕਤਲ ਹੋਇਆ ਸੀ। 4 ਬੰਦੇ ਨੋਮੀਨੇਟ ਕੀਤੇ ਤੇ ਉਹਨਾਂ ਦੇ ਉੱਤੇ ਪਰਚਾ ਦੇ ਕੇ ਤੇ ਉਹਨਾਂ ਨੂੰ ਜੇਲੇ ਦੇ ਦਿੱਤਾ। ਥੱਲਿਓਂ ਜਿਹੜੀ ਸੈਸ਼ਨ ਕੋਰਟ ਉਹਨਾਂ ਨੇ ਕੁਝ ਲੋਕਾਂ ਨੂੰ ਸਜ਼ਾਏ ਮੌਤ ਦੇ ਦਿੱਤੀ, ਮੇਰੇ ਖਿਆਲ 4 ਲੋਕਾਂ ਨੂੰ। ਹਾਈ ਕੋਰਟ 'ਚ ਅਪੀਲ ਕੀਤੀ ਤੇ ਅੱਜ ਤੋਂ 10 11 ਜਾਂ 12 ਸਾਲ ਪਹਿਲੇ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਸਜ਼ਾਏ ਮੌਤ ਸੀ ਉਹ ਖਤਮ ਕਰਤੀ ਤੇ ਉਮਰ ਕੈਦ ਦੇ ਵਿੱਚ ਕਨਵਰਟ ਕਰ ਦਿੱਤੀ। ਉਹਨਾਂ ਨੇ ਉਹਦੇ ਖਿਲਾਫ ਅਪੀਲ ਜਿਹੜੀ ਸੁਪਰੀਮ ਕੋਰਟ ਫਾਈਲ ਕੀਤੀ, ਉਹ ਸ਼ਾਇਦ 2014 ਕਿ 16 ਦੇ ਵਿੱਚ ਉਹ ਸੁਪਰੀਮ ਕੋਰਟ ਦੇ ਵਿੱਚ ਅਪੀਲ ਫਾਈਲ ਕੀਤੀ ਸੀ ਤੇ ਉਹ ਤੁਹਾਡੀ ਦੁਆ ਦੇ ਨਾਲ 2 ਦਿਨ ਪਹਿਲਾਂ ਉਹ ਅਪੀਲ ਸੁਪਰੀਮ ਕੋਰਟ 'ਚ ਲੱਗੀ ਤੇ ਸੁਪਰੀਮ ਕੋਰਟ ਨੇ ਜਦੋਂ ਅਪੀਲ ਸੁਣੀ 10 ਸਾਲਾਂ ਬਾਅਦ, ਕੇਸ ਨੂੰ 17 ਸਾਲ ਹੋਏ ਨੇ ਟੋਟਲ, ਹਾਈ ਕੋਰਟ ਦੇ ਫੈਸਲੇ ਨੂੰ 10 ਸਾਲ ਹੋਏ ਨੇ ਟੋਟਲ, ਉਹ ਮੇਰਾ ਖਿਆਲ 17 ਸਾਲਾਂ ਤੋਂ ਹੀ ਅੰਦਰ ਹੋਣੇ ਨੇ ਵਿਚਾਰੇ। ਉਹਨਾਂ ਨੂੰ ਹੁਣ ਦੱਸਿਆ ਗਿਆ ਵੀ ਤੁਹਾਡਾ ਕਸੂਰ ਨਹੀਂ, ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਤੇ ਉਹਨਾਂ 4 ਮੁਲਜ਼ਮ ਜਿਨ੍ਹਾਂ ਨੂੰ ਬਾਇਜ਼ਤ ਬਰੀ ਕੀਤਾ ਉਹਨਾਂ 'ਚੋਂ ਇੱਕ ਜਿਹੜਾ ਉਹ ਇਸ ਅਪੀਲ ਨੂੰ ਅਡੀਕਤਾ ਅੱਜ ਤੋਂ 4 ਸਾਲ ਪਹਿਲੇ ਜਿਹੜਾ ਜੇਲ੍ਹ 'ਚ ਫੌਤ ਹੋ ਗਿਆ। ਇਹ ਹਾਲਾਤ ਜੇ ਤੇ ਕਾਜ਼ੀ ਸਾਹਿਬ ਦੀਆਂ ਗੱਲਾਂ ਸੁਣੋ ਤੇ ਡਰਾਮੇ ਸੁਣੋ ਤੇ ਅਟਕੇਲੀਆਂ ਸੁਣੋ ਤੇ ਇਹ ਕਰਤੂਤ ਸੁਣੋ ਜਿਹੜੀ ਇਹ ਕਰਨ ਡਏ ਨੇ। ਅੱਛਾ ਜੀ, ਦੂਜੇ ਪਾਸੇ ਤੁਸੀਂ ਉਹ ਵੇਖਿਆ ਸੀ ਕਿ ਉਹ ਇੱਕ ਉਂਗਲ ਕੱਢੀ ਫਿਰਦਾ ਸੀ ਬੰਦਾ, ਉਹ ਜਿਹੜਾ ਸੈਨੇਟਰ ਮੁਸ਼ਤਾਕ ਸਾਹਿਬ ਨੂੰ ਇੱਕ ਐਸਪੀ ਸਾਹਿਬ ਨੇ ਜਿਹੜੇ ਉਂਗਲਾਂ ਕੱਢ ਕੇ ਗੱਲਾਂ ਕਰਦੇ ਨੇ ਇੰਝ ਨਾਸਾਂ ਫੈਲਾ ਕੇ। ਇਹ ਜ਼ਰਾ ਇੱਕ ਹੋਰ ਤਸਵੀਰ ਵੇਖੋ, ਇਹ ਗੋਰੇ ਸਾਹਿਬ ਆਏ ਨੇ ਮਾਈ ਬਾਪ ਤੇ ਉੱਥੇ ਵੇਖੋ ਵੀ ਕਿਤੇ ਪੈਰਾਂ ਨੂੰ ਹੱਥ ਨਹੀਂ ਲਾਉਣ ਡਿਆ, ਲੰਮਾ ਨਹੀਂ ਪੈਣ ਡਿਆ ਸ਼ੇਰ ਦਾ ਬੱਚਾ। ਮਤਲਬ ਐਡਾ ਘੁੱਟ ਕੇ ਝਪੀਟ ਵੱਟੀ ਇਹਨੇ ਕਿ ਮੇਰਾ ਮਤਲਬ ਹੈ ਵੀ ਹਵਾ ਵੀ ਨਹੀਂ ਲੰਘ ਸਕਦੀ ਤੇ ਭਾਵੇਂ ਉੱਤੋਂ ਮੋਢੇ ਟੁੱਟ ਜਾਣ, ਜਿੱਡਾ ਘੁੱਟ ਕੇ ਇਹਨੇ ਗਾਹ ਨੂੰ ਆਪਣੇ ਆਪ ਨੂੰ ਕੀਤਾ ਹੈ। ਇਹ ਇਹਨਾਂ ਦੀ ਅਸਲ ਔਕਾਤ ਜੇ ਇੰਨੀ ਗੱਲ ਹੈ ਸਾਰੀ। ਮਾੜਾ ਸਾਹਮਣੇ ਆ ਜਾਏ ਜਿਵੇਂ ਸਰਗੋਧੇ 'ਚ ਕੀਤਾ ਮਾੜਿਆਂ ਦੇ ਨਾਲ, ਮਾੜਾ ਸਾਹਮਣੇ ਆ ਜਾਏ ਤਾਂ ਤੋਨਾ ਫਿੱਟ ਕਰ ਦਿਓ, ਜਿਵੇਂ ਬਹਾਵਲ ਨਗਰ 'ਚ ਫੌਜੀਆਂ ਨੇ ਪੁਲਿਸ ਨਾਲ ਕੀਤਾ, ਜਿਵੇਂ ਪੁਲਿਸ ਰੋਜ਼ ਲੋਕਾਂ ਨਾਲ ਕਰਦੀ ਹੈ। ਇਹ ਇਹਨਾਂ ਦੀ ਕਰਤੂਤ ਹੈ ਵੀ ਮਾੜਾ ਸਾਹਮਣੇ ਆ ਜਾਏ ਤਾਂ ਉਹਨੂੰ ਤੁੰਨ ਦਿਓ ਤੇ ਤਗੜਾ ਆ ਜਾਏ ਤੇ ਕੁਕੜੀ ਬਣ ਕੇ ਸਾਹਮਣੇ ਖਲੋ ਜਾਓ। ਇਹ ਇਹਨਾਂ ਦੀ ਟੋਟਲ ਔਕਾਤ ਜੇ। ਅੱਛਾ ਜੀ, ਅਗਲਾ ਜਿਹੜਾ ਹੈ ਨਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈਗੀ ਜੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਜਿਹੜੀ ਨਰਿੰਦਰਾ ਮੋਦੀ ਨੇ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੂੰ ਜ਼ਲੀਲੋ ਰੁਸਵਾ ਕਰ ਦਿੱਤਾ ਹੈ। ਤੁਹਾਨੂੰ ਚੇਤਾ ਹੋਏਗਾ ਕਿ ਨਵਾਜ਼ ਸ਼ਰੀਫ ਸਾਹਿਬ ਦੇ ਘਰ ਇੱਕ ਵਿਆਹ ਸੀ ਤੇ ਉਹ ਇਹਨਾਂ ਦੇ ਟੱਬਰ 'ਚ ਵਿਆਹ ਸੀ ਤੇ ਮੋਦੀ ਸਾਹਿਬ ਜਿਹੜੇ ਸਨ ਉਹ ਕਿਤੇ ਅਫਗਾਨਿਸਤਾਨ ਤੇ ਇੱਧਰ ਸੈਂਟਰਲ ਏਸ਼ੀਆ ਵਾਲੇ ਪਾਸੇ ਗਏ ਸਨ। ਉੱਥੋਂ ਵਾਪਸੀ ਤੇ ਉਹਨਾਂ ਫੌਰਨ ਜਹਾਜ਼ ਜਿਹੜਾ ਲਾਹੌਰ ਲਾਤਾ ਤੇ ਨਾ ਕਿਸੇ ਨੂੰ ਦੱਸਿਆ ਤੇ ਨਾ ਪੁੱਛਿਆ। ਪਾਕਿਸਤਾਨ ਦੇ ਵਿੱਚ ਤਰਥੱਲੀ ਪੈ ਗਈ ਕਿ ਜੀ ਹਿੰਦੁਸਤਾਨ ਦਾ ਵਜ਼ੀਰ ਆਜ਼ਮ ਜਿਹੜਾ ਬਗੈਰ ਦੱਸਿਓ ਹੀ ਆ ਗਿਆ। ਨਵਾਜ਼ ਸ਼ਰੀਫ ਉਹਨਾਂ ਨੇ ਉਹ ਹੀ ਜਿਹੜਾ ਹਟੋ ਬਚੋ ਭੱਜੋ ਗੱਡੀਆਂ ਪ੍ਰੋਟੋਕੋਲ ਜਨਾਬ ਘੱਲ ਕੇ ਤੇ ਉਹਨਾਂ ਨੂੰ ਮੰਗਾ ਲਿਆ ਜੀ ਸਿੱਧਾ ਹੀ ਆਪਣਾ ਘਰ ਆਪਣੇ, ਜਿਵੇਂ ਮੇਲੇ ਕੁੰਮ ਦੇ ਮੇਲੇ 'ਚੋਂ ਵਿਛੜਿਆ ਇਹਨਾਂ ਦਾ ਭਰਾ ਆਇਆ ਹੋਵੇ ਤੇ ਉੱਥੇ ਬੁਲਾ ਕੇ ਤੇ ਉਹ ਜਿਹੜੀਆਂ ਬਨਾਰਸੀ ਰੰਗ ਦੀਆਂ ਪੱਗਾਂ ਪਾਈਆਂ ਸਨ ਉਹਨਾਂ ਦੇ ਨਾਲ ਉਹਨਾਂ ਨੂੰ ਰਿਸੀਵ ਕੀਤਾ ਤੇ ਜੱਫਾ ਲਾਇਆ ਤੇ ਉਹਨਾਂ ਇਹਨਾਂ ਦੀ ਵਾਲਦਾ ਮਾਜਦਾ ਨੂੰ ਜਿਹੜੀ ਸਾੜੀ ਦਾ ਤੋਹਫਾ ਦਿੱਤਾ ਤੇ ਇਹਨਾਂ ਅੰਬ ਦਿੱਤੇ ਤੇ ਉਹ ਪਤਾ ਨਹੀਂ ਇੱਥੇ ਅੰਬ ਲੈਣ ਆਏ ਸਨ ਜਾਂ ਅੰਬ ਦੇਣ ਆਏ ਸਨ, ਇਹ ਮੈਨੂੰ ਨਹੀਂ ਪਤਾ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਨੇ ਬਾਅਦ ਦੇ ਵਿੱਚ ਬੜੇ ਜਨਾਬ ਬੜਕਾਂ ਮਾਰੀਆਂ ਕਿ ਜੀ ਇਹ ਵੇਖੋ ਮੈਨੂੰ ਤੇ ਦੂਜੇ ਮੁਲਕ ਦੇ ਵਜ਼ੀਰ ਆਜ਼ਮ ਮਿਲਣ ਆਉਂਦੇ ਨੇ, ਵੇਖੋ ਜਨਾਬੇ ਵਾਲਾ ਦੂਜੇ ਮੁਲਕ ਦੇ ਵਜ਼ੀਰ ਆਜ਼ਮਾਂ ਨਾਲ ਮੇਰੀ ਇਹੋ ਜਿਹੀ ਦੋਸਤੀ ਕਿ ਬਗੈਰ ਪੁੱਛੋਂ ਆ ਜਾਂਦੇ। ਤੇ ਹੁਣ ਮੋਦੀ ਸਾਹਿਬ ਨੇ ਬਿਜ਼ਤ ਕਰਕੇ ਹੱਥ ਫੜਾ ਦਿੱਤਾ। ਉਹਨਾਂ ਆਖਿਆ ਕਿ ਜਨਾਬ ਮੈਂ ਤੇ ਉੱਥੇ ਸਿਕਿਉਰਿਟੀ ਉਹਨਾਂ ਦੀ ਚੈੱਕ ਕਰਨ ਗਿਆ ਤਾਂ ਉਹਨਾਂ ਹਾਦਸਾ ਤੇ ਮਖੌਲ ਲੜਾਇਆ। ਉਹਨਾਂ ਕਿਹਾ ਮੇਰਾ ਤਾਂ ਜਦੋਂ ਦਿਲ ਕਰਦਾ ਮੈਂ ਉੱਥੇ ਚਲਾ ਜਾਂਦਾ ਔਰ ਮੇਰੇ ਤੋਂ ਬੜੇ ਪਰੇਸ਼ਾਨ ਨੇ। ਤੇ ਉਹ ਐਂਕਰ ਨੇ ਸਵਾਲ ਵੀ ਕੀਤਾ ਕਿ ਪਹਿਲਾਂ ਤੇ ਪਾਕਿਸਤਾਨ ਤੋਂ ਹਿੰਦੁਸਤਾਨ ਪਰੇਸ਼ਾਨ ਰਹਿੰਦਾ ਸੀ ਤੇ ਹੁਣ ਪਾਕਿਸਤਾਨ ਵਾਲੇ ਹਿੰਦੁਸਤਾਨ ਤੋਂ ਪਰੇਸ਼ਾਨ ਨੇ ਤੇ ਗਿਲਾ ਕਰਦੇ ਨੇ ਵੀ ਸਾਡੇ ਬੜੇ ਲੰਮੀ ਚੌੜੀ ਲਿਸਟ ਦਿੰਦੇ ਨੇ ਕਿ ਸਾਡੇ 20 ਬੰਦਿਆਂ ਨੂੰ ਹਿੰਦੁਸਤਾਨ ਦੀ ਏਜੰਸੀ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਮਾਰ ਦਿੱਤਾ। ਤੇ ਮੋਦੀ ਸਾਹਿਬ ਅੱਗੋਂ ਹੱਸਦੇ ਨੇ, ਇਨਕਾਰ ਨਹੀਂ ਕਰਦੇ ਇਸ ਗੱਲ ਤੋਂ। ਖੈਰ ਇਨਕਾਰ ਕੀ ਕਰਨਾ, ਵਜ਼ੀਰ ਦਫਾ ਉਹਨਾਂ ਦਾ ਪਹਿਲਾਂ ਹੀ ਮੰਨ ਗਿਆ ਤੇ ਆਂਦੇ ਨੇ ਕਿ ਮੈਨੂੰ ਪਤਾ ਹੈ ਕਿ ਪਾਕਿਸਤਾਨੀਆਂ ਦੀ ਅਸਲ ਜਿਹੜੀ ਸਮੱਸਿਆ ਦੀ ਵਜ੍ਹਾ ਹੈ ਨਾ, ਮੁਸੀਬਤ ਦੀ ਵਜ੍ਹਾ ਮੈਂ ਆ। ਤੇ ਇਹ ਨਵਾਜ਼ ਸ਼ਰੀਫ ਸਾਹਿਬ ਬੜਕਾ ਮਾਰਦੇ ਸਨ ਵੀ ਉਹਨਾਂ ਦੀ ਸਫਾਰਤੀ ਕਾਮਯਾਬੀ ਹੈ ਤੇ ਉਹ ਮੋਦੀ ਸਾਹਿਬ ਨੇ ਉਹਨਾਂ ਨੂੰ ਨੰਗਾ ਕਰਕੇ ਹੱਥ ਫੜਾ ਦਿੱਤਾ। ਉਹਨਾਂ ਦਾ ਸਾਰੀ ਜਿਹੜੀ ਇੱਜ਼ਤ ਸੀ ਆਪਣੀ ਸਿਆਸੀ ਕਿ ਇਹ ਲਓ ਜੀ ਇਹ ਤੁਹਾਡੇ ਹਾਲਾਤ ਜਿਹੜੇ ਪਏ ਨੇ। अब एक नई सलाह आपको दी गई है कि भाई पाकिस्तान से जरा डर के रहो, उसके पास न्यूक्लियर बम है। ऐसा है वो ताकत को मैं खुद लाहौर जाकर के चेक करके आया और बिना कोई सिक्योरिटी चेक में सीधा चला गया और वहां पर एक रिपोर्टर रिपोर्ट कर रहा था, अल्लाह तौबा, हाय अल्लाह तौबा, ये बिना वीजा कैसे आ गए। ये चर्चा थी टीवी पे, ये बिना वीजा कैसे आ गए। अरे वो तो मेरा ही देश था यार किसी जमाने में। पहले मोदी जी हम लोग परेशान रहते थे पाकिस्तान से, यहाँ आए मार के चले गए, यहाँ आए मार के चले गए, फिर सर्जिकल स्ट्राइक हुआ, एयर स्ट्राइक हुआ, वो पिछले टर्म की बात थी। इस टर्म में
पाकिस्तान के लोग बड़ी लंबी लिस्ट दे रहे हैं, अननोन आदमी आके मार जाता है। मुद्दा वो नहीं है। पाकिस्तान के लोग परेशान हैं, मैं जानता हूं। उनकी परेशानी का कारण भी मैं हूं, ये भी मैं जानता हूं। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜਿਹੜੇ ਲਿਫਾਫੇ ਨੇ ਉਹ ਰੋਣ ਡਏ ਨੇ। ਉਹ ਆਂਦੇ ਨੇ ਜੀ ਸੋਸ਼ਲ ਮੀਡੀਆ ਤੇ ਪਾਬੰਦੀਆਂ ਲਾਓ, ਸੋਸ਼ਲ ਮੀਡੀਆ ਬੰਦ ਕਰੋ। ਮਸਲਾ ਮੈਂ ਸਲੀਮ ਸਾਫੀ ਸਾਹਿਬ ਦੀ ਗੱਲ ਕਰਨ ਡਿਆ। ਉਹਨਾਂ ਕਿਹਾ ਅੱਲਾ ਨੇ ਹਮਾਰੇ ਉੱਪਰ ਸੋਸ਼ਲ ਮੀਡੀਆ का ਅਜ਼ਾਬ ਨਾਜ਼ਲ किया है, ਸਾਡੇ ਤੇ ਸੋਸ਼ਲ ਮੀਡੀਆ ਅਜ਼ਾਬ ਬਣਾ ਕੇ ਨਾਜ਼ਲ ਕੀਤਾ। ਸਾਫੀ ਸਾਹਿਬ ਕਹਿੰਦੇ ਨੇ ਇਹਦੀ ਵਜ੍ਹਾ ਤੋਂ ਪਾਕਿਸਤਾਨ ਦੇ 25 ਕਰੋੜ ਲੋਕਾਂ ਦੇ ਵਿੱਚੋਂ ਹਰ ਫਰਦ ਹੀ ਸਾਫੀ ਬਣ ਗਿਆ। ਵਾਹ 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 ਵਾਹ, ਜ਼ਬਰਦਸਤ। ਇਹ ਜਨਾਬ ਅਜ਼ਾਬ ਤੇ ਉਦੋਂ ਸੀ ਜਦੋਂ ਮੈਂ ਮਤਲਬ ਸਮਝਣ ਵਾਲਿਆਂ ਲਈ ਇਸ਼ਾਰਾ ਕਾਫੀ ਹੋਏਗਾ ਵੀ ਇੱਕ ਚਵਲ ਬੰਦਾ, ਇੱਕ ਐਸਾ ਚਵਲ ਬੰਦਾ ਜਿਹਦੇ ਸਾਈਕਲ ਦੇ ਵਿੱਚ ਪਿੱਛੇ ਕੈਰੀਅਰ ਨਹੀਂ ਹੁੰਦਾ, ਮਤਲਬ ਕੱਲੀ ਕਾਠੀ ਦੇ ਨਾਲ ਜਿਹੜਾ ਨਾ ਉਹ ਕਾਠੀ ਵੀ ਆਪੇ ਹੀ ਥੱਲੇ ਉੱਤੇ ਹੋ ਜਾਂਦੀ, ਇਹੋ ਜਿਹਾ ਚਵਲ ਬੰਦਾ ਉਹ ਲੈਂਡ ਕਰੂਜ਼ਰ 'ਚ ਫਿਰੇ ਅਤੇ ਸਹਾਫਤ ਦੇ ਵਿੱਚ ਨਾ ਉਹਨੂੰ ਆਪਣੀ ਕੌਮੀ ਜ਼ਬਾਨ ਲਿਖਣੀ ਔਰ ਬੋਲਣੀ ਆਉਂਦੀ ਹੋਵੇ ਅਤੇ ਨਾ ਉਹਨੂੰ ਅੰਗਰੇਜ਼ੀ ਲਿਖਣੀ ਔਰ ਬੋਲਣੀ ਆਉਂਦੀ ਹੋਵੇ, ਸਵਾਏ ਟਾਊਟਗੀਰੀ ਤੋਂ ਉਹਦੇ ਪੱਲੇ ਹੋਰ ਕੋਈ ਗੱਲ ਨਾ ਹੋਵੇ ਅਤੇ ਅਦਬੋ ਅਦਾਬ ਉਹਦੇ ਇਹੋ ਜਿਹੇ ਹੋਣ ਵੀ ਭੈੜੀ ਜੀ ਗੱਲ ਹੈ ਜਿਹੜੀ ਦੱਸਣ ਲੱਗਾ, ਪਰ ਉਹ ਚਵਲ ਕਰਦਾ ਉਹ ਬੰਦਾ ਜਿਹਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ। ਉਹ ਟੈਲੀਵਿਜ਼ਨ 'ਤੇ ਬਹਿ ਕੇ ਉਹਨੇ ਜਨਾਬ ਪਿਸ਼ਾਵਰੀ ਚੱਪਲ ਪਾਈ ਹੁੰਦੀ ਅਤੇ ਜਿਸ ਵੇਲੇ ਟੀ ਵੀ 'ਤੇ ਗੱਲ ਕਰ ਰਿਹਾ ਤਾਂ ਉਹ ਚੱਪਲ ਲਾ ਕੇ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਵਿੱਚ ਆਪਣੇ ਹੱਥ ਮਾਰਦਾ ਅਤੇ ਫਿਰ ਉਹਨਾਂ ਨੂੰ ਹੀ ਆਪਣੇ ਮੂੰਹ 'ਤੇ ਮੜ ਲੈਂਦਾ। ਇਹ ਟੀ ਵੀ 'ਤੇ ਲਾਈਵ ਹੁੰਦਾ ਰਿਹਾ, ਜੇ ਤੁਸੀਂ ਵੇਖਿਆ ਵੀ ਹੈ ਕਈਆਂ ਨੇ, ਜੀਓ ਟੀ ਵੀ 'ਤੇ ਵੇਖ ਲਓ ਜਾ ਕੇ। ਇਹ ਉਹ ਬੰਦਾ ਕਰਦਾ ਰਿਹਾ ਅਤੇ ਉਹ ਲੈਂਡ ਕਰੂਜ਼ਰ 'ਚ ਫਿਰਦਾ ਸੀ ਅਤੇ ਉਹ ਜਿਹੜਾ ਬੰਦਾ ਹੈ ਉਹ ਤੁਸੀਂ ਆਪੇ ਹੀ ਹਿਸਾਬ ਲਾਓ ਕਿਹੜਾ ਬੰਦਾ ਹੈ, ਮੈਂ ਕਿਸੇ ਦਾ ਨਾਂ ਨਹੀਂ ਲੈਣ ਡਿਆ। ਬਹਰਹਾਲ ਉਹ ਜਿਹੜਾ ਬੰਦਾ ਹੈ ਉਹ ਆਖਿਆ ਜਾਂਦਾ ਕਿ ਇੱਕ ਬਹੁਤ ਵੱਡੇ ਪ੍ਰਾਪਰਟੀ ਟਾਈਕੋਨ ਦੀ ਉਹ ਟਾਊਟੀ ਕਰਦਾ ਸੀ ਅਤੇ ਉਹਨੇ ਲੈਂਡ ਕਰੂਜ਼ਰ ਲੈ ਕੇ ਦਿੱਤੀ ਸੀ। ਵੀ ਦੱਸ ਤੇਰਾ ਚਿੰਗ ਚੀਜ਼ ਬਹਿਣ ਜੋਗੀ ਤੇਰੀ ਪ੍ਰੋਫੈਸ਼ਨਲ ਔਕਾਤ ਦੀ ਮੈਂ ਗੱਲ ਕਰਨ ਡਿਆ, ਹੋਰ ਕੋਈ ਔਕਾਤ ਨਹੀਂ। ਔਕਾਤ ਤੇ ਸਾਰਿਆਂ ਦੀ ਰੱਬ ਨੂੰ ਪਤਾ ਹੈ, ਹੋ ਸਕਦਾ ਜਨਾਬ ਦੀ ਔਕਾਤ ਮੇਰੇ ਤੋਂ ਕਿੱਡੀ ਜ਼ਿਆਦਾ ਹੋਵੇ ਕਿ ਭਾਈ ਜੀ ਤੁਹਾਡੀ ਚਿੰਗ ਚੀਜ਼ ਬਹਿਣ ਦੀ ਔਕਾਤ ਨਹੀਂ, ਜਿਹੜੀ ਤੁਹਾਡੀ ਪ੍ਰੋਫੈਸ਼ਨਲਿਜ਼ਮ ਹੈ, ਜਿੰਨੀ ਤੁਹਾਡੇ 'ਚ ਕਾਬਲੀਅਤ ਹੈ, ਅਤੇ ਟਾਊਟਗੀਰੀ 'ਚ ਤੁਸੀਂ ਲੈਂਡ ਕਰੂਜ਼ਰ 'ਚ ਫਿਰਦੇ ਰਹੇ ਜੇ। ਅਤੇ ਹੁਣ ਵੇਖੋ ਪਾਕਿਸਤਾਨ ਦੇ ਜਿਹੜੇ ਦੂਜੇ ਸਹਾਫੀ ਨੇ, ਜਿਵੇਂ ਹੁਣ ਸਲੀਮ ਸਾਫੀ ਸਾਹਿਬ ਅਤੇ ਹੋਰ ਕਈ ਸਹਾਫੀ ਸਟੇਟਮੈਂਟ ਦਿੰਦੇ ਨੇ, ਇਹ ਹੁਣ ਸਟੇਟਮੈਂਟਾਂ ਦਿੰਦੇ ਫਿਰਦੇ ਨੇ ਕਿ ਜੀ 25 ਦੇ 25 ਕਰੋੜ ਹੀ ਸਹਾਫੀ ਬਣੇ ਨੇ। ਨਹੀਂ ਨਹੀਂ ਜਨਾਬ, ਇਹ ਸਿਰਫ ਸਹਾਫੀ ਉਹ ਹੀ ਰਹਿਣੇ ਚਾਹੀਦੇ ਸਨ ਜਿਹੜੇ ਜੋ ਮਰਜ਼ੀ ਝੂਠ ਬਕਵਾਸ ਲਿਖਣ ਅਤੇ ਲੋਕੀ ਪੜ੍ਹਨ ਅਤੇ ਫਿਰ ਬਾਅਦ ਦੇ ਵਿੱਚ ਉਹ ਕੰਮ ਚੱਲਦਾ ਰਹੇ ਅਤੇ ਕੋਈ ਉਹਨਾਂ ਨੂੰ ਸਵਾਲ ਨਾ ਕਰਨ ਵਾਲਾ ਹੋਵੇ, ਕੋਈ ਉਹਨਾਂ ਨੂੰ ਕਾਊਂਟਰ ਨਾ ਕਰਨ ਵਾਲਾ ਹੋਵੇ, ਕੋਈ ਉਹਨਾਂ ਦੇ ਝੂਠ ਨੂੰ ਐਕਸਪੋਜ਼ ਕਰਨ ਵਾਲਾ ਨਾ ਹੋਵੇ। ਹੁਣ ਆ ਗਿਆ ਲੋਕਾਂ ਦੇ ਹੱਥ ਦੇ ਵਿੱਚ ਲਿੱਤਰ। ਲਿੱਤਰ ਦਾ ਮਤਲਬ ਹੈ ਇਹ ਜਿਹੜਾ ਇਲੈਕਟ੍ਰੋਨਿਕ ਲਿੱਤਰ ਹੈ, ਮੇਰੇ ਕਹਿਣ ਦਾ ਮਤਲਬ ਜਿਹੜਾ ਛਿੱਤਰ ਵਰਗਾ ਫੋਨ ਹੈ ਸ਼ੀਸ਼ੇ ਵਾਲਾ, ਇਹਦੇ 'ਤੇ ਹਰ ਸ਼ੈ ਚੱਲਦੀ ਹੈ। ਇਹ 'ਤੇ ਲੋਕੀ ਬੋਲਦੇ ਨੇ, ਲਿਖਦੇ ਨੇ, ਵੀਡੀਓ ਬਣਾਉਂਦੇ ਨੇ। ਹੁਣ ਜੇ ਇਸ ਵੇਲੇ 2 ਨੰਬਰ ਸਹਾਫੀ ਕੋਈ 2 ਨੰਬਰ ਖਬਰ ਦਿੰਦੇ ਨੇ ਅਤੇ ਲੋਕੀ ਉਸੇ ਵੇਲੇ ਉਹਨਾਂ ਦੇ ਟਾਇਰਾਂ ਦੀ ਹਵਾ ਚੈੱਕ ਕਰ ਲੈਂਦੇ ਨੇ ਅਤੇ ਦੱਸਦੇ ਨੇ ਵੀ ਜਨਾਬ ਇਹ ਤੁਹਾਡੀ ਖਬਰ ਪੈਂਚਰ ਹੈ। ਅਤੇ ਤੰਗ ਤਾਂ ਹੋਣਾ ਹੀ ਹੈ ਲੋਕਾਂ ਨੇ। ਲੋਕੀ ਆਉਂਦੇ ਨੇ ਜਨਾਬ 25 ਕਰੋੜ ਹੀ ਸਹਾਫੀ ਬਣ ਗਏ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਪੂਰੀ ਕੌਮ ਸਹਾਫੀ ਬਣ ਗਈ, ਮਤਲਬ ਪੂਰੀ ਕੌਮ ਸੱਚ ਦੀ ਖੋਜ 'ਚ ਹੈ ਅਤੇ ਸੱਚ ਦੀ ਗੱਲ ਕਰਦੀ ਹੈ। ਲੇਕਿਨ ਵੇਖ ਲਓ ਇਹਨਾਂ ਨੂੰ ਉਹ ਪੁਰਾਣੇ ਬੁੱਲੇ ਹੀ ਚਾਹੀਦੇ ਨੇ, ਚਾਹੁੰਦੇ ਨੇ ਵੀ ਅਸੀਂ ਇਕੱਲੇ ਝੂਠ ਮਾਰੀਏ ਅਤੇ ਕੋਈ ਸਾਨੂੰ ਪੁੱਛਣ ਵਾਲਾ ਨਾ ਹੋਵੇ। ਅਤੇ ਇਹ ਇਹਨਾਂ ਦੀਆਂ ਡਿਮਾਂਡਾਂ ਨੇ ਅਤੇ ਇਹ ਇਹਨਾਂ ਦੀਆਂ ਗੱਲਾਂ ਨੇ। ਅੱਛਾ ਜੀ, ਹੁਣ ਆਉਂਦੇ ਅਗਲੇ ਪਾਸੇ ਤੁਹਾਡੇ ਚਿੱਠੀ ਪੱਤਰ ਛੇਤੀ ਨਾਲ। ਪਹਿਲਾ ਹੈ ਜੀ ਬਸ਼ੀਰ ਹੁਸੈਨ। ਉਹਨਾਂ ਕਿਹਾ ਜੀ ਕਿ ਹਾਊ ਲਿਟਰੇਟ ਐਂਡ ਵਾਈਜ਼ ਦਿਸ ਮੈਨ ਅਰਸ਼ਦ ਨਾਈ ਇਜ਼, ਅਮੇਜ਼ਿੰਗ ਸੈਂਸ ਆਫ ਅਵੇਅਰਨੈਸ ਹੀ ਹੈਜ਼। ਸੈਡਲੀ ਉਹਨਾਂ ਨੇ ਜਿਹੜਾ ਲਫ਼ਜ਼ ਵੀ ਬੋਲਿਆ ਅਰਸ਼ਦ ਸਾਹਿਬ ਨੇ ਉਹ ਪਿਓਰ ਟਰੁੱਥ ਹੈ, ਪਿਓਰ ਸੱਚ ਹੈ, ਖਾਲਸ ਸੱਚ ਹੈ। ਔਰ ਅੱਲਾ ਉਹਨਾਂ ਨੂੰ, ਅਰਸ਼ਦ ਸਾਹਿਬ ਨੂੰ ਜਿਹੜਾ ਉਹ ਹਯਾਤੀ ਦੇਵੇ, ਪ੍ਰੋਟੈਕਟ ਕਰੇ। ਔਰ ਅੱਲਾ ਉਹਨਾਂ ਨੂੰ ਜਿਹੜੇ ਇਹ ਜੋ ਵੀ ਰਿਪਰੈਸ਼ਨ ਹੈ, ਮਤਲਬ ਕਿ ਦੂਜੇ ਇੱਥੇ ਉਹਨਾਂ ਬਿਆਨ ਦੇ ਬੈਠੇ ਨੇ ਅਤੇ ਪਿਛਲੇ ਉਹਨਾਂ ਦੇ ਘਰ ਵਾਲਿਆਂ ਨੂੰ ਜਾਂ ਇੱਥੇ ਉਹਨਾਂ ਨੂੰ ਤੰਗ ਨਾ ਕਰਨ। ਔਰ ਟਰਾਂਸਨੈਸ਼ਨਲ ਰਿਪਰੈਸ਼ਨ ਇਹਨੂੰ ਆਖਦੇ ਨੇ, ਜਦੋਂ ਕੋਈ ਬੰਦਾ ਕਿਸੇ ਹੋਰ ਮੁਲਕ 'ਚ ਹੋਵੇ ਅਤੇ ਉਹਦੇ ਕਿਸੇ ਬਿਆਨ ਦੀ ਵਜ੍ਹਾ ਤੋਂ ਉਹਦੇ ਪਿਛਲੇ ਘਰ ਵਾਲਿਆਂ ਨੂੰ ਜਾਂ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ। ਅਤੇ ਉਹਨਾਂ ਕਿਹਾ ਵੀ ਅਸੀਂ ਦੁਆਗੋ ਹੈ ਵੀ ਜੋ ਸੱਚ ਅਰਸ਼ਦ ਨਾਈ ਨੇ ਬੋਲਿਆ। ਅੱਛਾ, ਇਹ ਦੁਬਾਰਾ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਨਾਈ ਉਹ ਆਪਣਾ ਤਾਰਫ ਆਪ ਕਰਾਉਂਦੇ ਨੇ। ਉਹ ਆਉਂਦੇ ਨੇ ਕਿ ਇਹ ਹੀ ਮੇਰਾ ਨਾਂ ਹੈ, ਇਹ ਹੀ ਨਾਂ ਲੈਣਾ ਹੈ ਗਿੱਲ ਸਾਹਿਬ, ਮੈਂ ਮਿਹਨਤ ਮਜ਼ਦੂਰੀ ਨਾਲ ਕੰਮ ਕਰਦਾ, ਇਹ ਹੀ ਮੇਰੀ ਪਛਾਣ ਹੈ, ਮੈਂ ਬਿਲਕੁਲ ਆਪਣੀ ਮਿਹਨਤ ਕਰਨ ਦੇ ਉੱਤੇ ਸ਼ਰਮਿੰਦਾ ਰਹੀ। ਅਤੇ ਇਹ ਉਹਨਾਂ ਨੇ ਜੋ ਆਪਣਾ ਤਾਰਫ ਕਰਵਾਇਆ ਮੈਂ ਉਹੀ ਨਾਂ ਲੈ ਰਿਹਾ। ਅਤੇ ਉਹਨਾਂ ਨੇ ਇਹ ਆਖਿਆ ਕਿ ਜਨਾਬੇ ਵਾਲਾ ਸਾਡੀ ਦੁਆ ਹੈ ਔਰ ਉਮੀਦ ਹੈ ਕਿ ਚੌਧਰੀ ਨਿਜ਼ਾਮੁਦੀਨ ਉਹਨਾਂ ਦੇ ਖਿਲਾਫ ਐਸਾ ਕੋਈ ਹਰਕਤ ਨਹੀਂ ਕਰੇਗਾ। ਅੱਛਾ ਜੀ, ਅਗਲੀ ਜਿਹੜੀ ਹੈ ਉਹ ਆਉਂਦੇ ਨੇ ਜੀ ਫੌਜੀ ਕੱਟ ਹਮਾਰੇ ਬਚਪਨ ਦਾ ਬਦਤਰੀਨ ਖੌਫਨਾਕ ਖਾਬ ਸੀ। ਅੱਬਾ ਜੀ ਉੱਤੋਂ ਥੱਲੇ ਤੱਕ ਟਿੰਡ ਕਰਵਾ ਦਿੰਦੇ ਸੀ
ਤੇ ਉਸ ਵੇਲੇ ਸਾਡੇ ਵਾਲ ਵੀ ਚੰਗੇ ਹੁੰਦੇ ਸੀ ਤੇ ਸਾਡਾ ਲੰਮੇ ਰੱਖਣ ਨੂੰ ਦਿਲ ਕਰਦਾ ਸੀ ਤੇ ਰੱਖਣ ਨਹੀਂ ਸੀ ਦਿੰਦੇ। ਹੁਣ ਇਹ ਅਗਲਾ ਜੁਮਲਾ ਬੜਾ ਜ਼ਬਰਦਸਤ ਜੇ, ਉਹਨਾਂ ਆਖਿਆ ਵੀ ਅੱਬਾ ਜੀ ਤੇ ਹਜੇ ਵੀ ਹੈਗੇ ਨੇ। ਕਿ ਮੂਰਖਾ ਕੀ ਕਰਨ ਡਿਆ, ਅੱਲਾ ਕਰੇ ਤੇਰੇ ਅੱਬਾ ਜੀ ਤੇਰੇ ਨਾਲ ਹੀ ਰਹਿਣ ਸਾਰੀ ਉਮਰ। ਉਹਨਾਂ ਕਿਹਾ ਖੈਰ ਅੱਬਾ ਜੀ ਤੇ ਹਜੇ ਵੀ ਇੱਧਰ ਹੀ ਨੇ, ਪਰ ਸਾਡੇ ਸਿਰ ਤੇ ਹੁਣ ਵਾਲ ਕੋਈ ਨਹੀਂ। ਹੁਣ ਅੱਬਾ ਜੀ ਵੀ ਡੱਕਦੇ ਕੋਈ ਨਹੀਂ, ਮੇਰਾ ਖਿਆਲ ਹੈ ਤੇ ਉੱਥੇ ਹੀ ਨੇ ਪਰ ਡੱਕਦੇ ਕੋਈ ਨਹੀਂ, ਪਰ ਹੁਣ ਵਾਲ ਰੱਖਣ ਦਾ ਥਾਂ ਹੀ ਕੋਈ ਨਹੀਂ ਰਹਿ ਗਿਆ। ਤੇ ਇਸੇ ਵਜ੍ਹਾ ਤੋਂ ਇਹ ਜਿਹੜਾ ਲੋਕਾਂ ਨੇ ਤੁਹਾਨੂੰ ਦੱਸਿਆ ਵੀ ਟਿੰਡਾਂ ਕਰਨ ਨਾਲ ਵਾਲ ਸੰਘਣੇ ਹੋ ਜਾਂਦੇ ਨੇ, ਉਹ ਖੁਦਾ ਦਾ ਨਾਂ ਲਓ, ਪਤਾ ਨਹੀਂ ਕਿੰਨੇ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਨੇ ਤੇ ਆਖਿਆ ਵੀ ਟਿੰਡਾਂ ਕਰਨ ਨਾਲ ਧੌਣਾਂ ਜਿਹੜੀਆਂ ਨੇ ਉਹ ਮੋਟੀਆਂ ਹੋ ਜਾਂਦੀਆਂ ਨੇ। ਇਹ ਜਿਹੜੇ ਗੰਜੇ ਨੇ ਇਹਨਾਂ ਦੀਆਂ ਜਿਹੜੀਆਂ ਧੌਣਾਂ ਜਿਹੜੀਆਂ ਮੋਟੀਆਂ ਫਿਰਦੀਆਂ ਹੁੰਦੀਆਂ ਨੇ, ਮੈਨੂੰ ਦੱਸੋ ਕਿੱਥੋਂ ਆਉਂਦੀਆਂ ਨੇ। ਤੇ ਬਹਰਹਾਲ ਕਹਿਣ ਦਾ ਮਤਲਬ ਵਾਲ ਰੱਖਣ ਦਿਆ ਕਰੋ, ਜਿਹੜੇ ਬੱਚੇ ਨੂੰ ਸ਼ੌਕ ਹੈ, ਨਾ ਉਹਦੀ ਤਬਾਹੀ ਫੇਰਿਆ ਕਰੋ। ਅੱਛਾ ਜੀ, ਇਹਨਾਂ ਆਖਿਆ ਵੀ ਗਿੱਲ ਸਾਹਿਬ ਕਿਤੇ ਕਿਤੇ ਜਿਹੜਾ ਨਾ ਸੋਹਣੀ ਤੇ ਸੁਥਰੀ ਪੰਜਾਬੀ ਬੋਲਦੇ ਹੋ। ਇਸ਼ਰਤ ਸੁਲਤਾਨਾ ਇਹਨਾਂ ਨੇ ਆਖਿਆ ਜੀ ਕਿ ਕਦੀ ਕਦੀ ਜਿਹੜੇ ਸ਼ਾਇਰ ਨੇ ਨਾ, ਜਿਸ ਤਰ੍ਹਾਂ ਕਿ ਸੁਲਤਾਨ ਬਾਹੂ ਸਾਹਿਬ ਔਰ ਮੀਆਂ ਮੁਹੰਮਦ ਬਖਸ਼ ਸਾਹਿਬ, ਇਹਨਾਂ ਦੀ ਕਿਤੇ ਕਿਤੇ ਜਿਹੜੀ ਹੈ ਨਾ ਜੀ ਉਹ ਸ਼ਾਇਰੀ ਵੀ ਵਿੱਚ ਆਖਿਆ ਕਰੋ, ਤੇ ਤਾਂ ਕਿ ਉਹਦੀ ਵੀ ਕੋਈ ਸਮਝ ਆਵੇ ਤੇ ਉਹਦਾ ਵੀ ਕੋਈ ਸਵਾਦ ਆਵੇ। ਕਰਾਂਗੇ ਜੀ ਇਹਦੇ 'ਤੇ ਅਮਲ ਵੀ ਇਨਸ਼ਾਅੱਲਾ। ਅੱਛਾ ਜੀ, ਜੁਨੇਦ ਜ਼ਿਕਰੀਆ ਉਹਨਾਂ ਨੇ ਆਖਿਆ ਜੀ ਕਿ ਮੈਨੂੰ ਤੁਸੀਂ ਰਵਾ ਦਿੱਤਾ ਹੈ, 70 ਸਾਲ ਮੇਰੀ ਉਮਰ ਹੈ ਤੇ ਮੈਂ ਓਵਰਸੀਜ਼ ਪਰਸਨ ਹੈ, ਤੇ ਜਿਹੜਾ ਤੁਸੀਂ ਅਰਸ਼ਦ ਨਾਈ ਦੀ ਸਟੋਰੀ ਸੁਣਾਈ ਹੈ ਤੇ ਸਮੁੰਦਰ ਪਾਰ ਪਾਕਿਸਤਾਨੀਆਂ ਦੀ ਗੱਲ ਸੁਣਾਈ ਹੈ, ਤੇ ਮੈਂ ਉਹਦੀ ਵਜ੍ਹਾ ਤੋਂ ਬੜਾ ਪਰੇਸ਼ਾਨ ਹੋਇਆ ਤੇ ਰੋ ਪਿਆ। ਅੱਛਾ ਜੀ, ਅਗਲੀ ਕੋਈ ਸਾਡੀ ਬਾਜੀ ਹੈ ਰਾਣੀ, ਉਹਨਾਂ ਆਖਿਆ ਜੀ ਮੈਂ ਡੈਨਮਾਰਕ ਦੇ ਵਿੱਚ ਤੁਹਾਡੇ ਨਾਲ ਮਿਲੇ ਵੀ ਤੇ ਬੜਾ ਚੰਗਾ ਲੱਗਾ। ਮੈਂ ਤੇ ਮੇਰੀ ਸਹੇਲੀ ਦੋਨੋਂ ਕੋਪਨਹੈਗਨ ਤੋਂ 300 ਕਿਲੋਮੀਟਰ ਦੂਰ ਰਹਿੰਦੀਆਂ। ਤੁਹਾਡੀ ਬੜੀ ਮਿਹਰਬਾਨੀ ਜੀ, ਆਪਾਂ ਜੀ ਤੁਸੀਂ ਐਡੀ ਦੂਰੋਂ ਆਏ ਸੋ। ਉਹਨਾਂ ਕਿਹਾ ਜੀ ਕਿ ਪਾਕਿਸਤਾਨ ਨਾਲ ਸਾਡੀ ਮੁਹੱਬਤ ਹੈ, ਮੇਰੀ ਉਮਰ ਤਕਰੀਬਨ 67 ਸਾਲ ਹੈ ਤੇ ਮੇਰੀ ਰੂਹ ਪਾਕਿਸਤਾਨ 'ਚ ਹੈ, ਤੇ ਮੈਂ ਹਰ 6 ਮਹੀਨੇ ਬਾਅਦ ਪਾਕਿਸਤਾਨ ਜਾਣੀ, ਤੇ ਮੈਂ ਕੋਈ ਨਹੀਂ ਡਰਦੀ ਚੌਧਰੀ ਨਿਜ਼ਾਮਦੀਨ ਕੋ, ਜੋ ਉਹਨੇ ਕਰਨਾ ਕਰ ਲੈ। ਇਮਰਾਨ ਖਾਨ ਤੇ ਤੁਹਾਡੇ ਵਰਗੇ ਜਿਹੜੇ ਕਾਰਕੁਨਾਨ ਨੇ, ਅੱਲਾ ਉਹਨਾਂ ਨੂੰ ਕਾਮਯਾਬ ਕਰੇ। ਅਫਸੋਸ ਨਾ ਦੱਸਾਂਗੀ ਕਿ ਮੇਰਾ ਤਲਕ ਜਿਹੜਾ ਉਹ ਸ਼ਰੀਫ ਖਾਨਦਾਨ ਦੇ ਇਲਾਕੇ 'ਚੋਂ ਹੈ, ਤੇ ਬਚਪਨ 'ਚ ਇਹਨਾਂ ਦੀਆਂ ਕੁੜੀਆਂ ਮੇਰੇ ਨਾਲ ਪੜ੍ਹਦੀਆਂ ਸਨ, ਤੇ ਇਹਨਾਂ ਦੇ ਘਰ ਵੀ ਕਦੀ ਕਦੀ ਜਾਣ ਹੁੰਦਾ ਸੀ, ਤੇ ਐਵੇਂ ਮਾਮੂਲੀ ਜਿਹੇ ਲੋਕ ਸਨ, ਇਤਫਾਕ ਫਾਊਂਡਰੀ ਨਿੱਕੀ ਜੀ ਸੀ, ਤੇ ਹੁਣ ਕਿੱਥੋਂ ਦੇ ਕਿੱਥੇ ਅਪੜ ਗਏ ਨੇ। ਅੱਛਾ ਜੀ, ਅਗਰ ਅੱਗੇ ਜ਼ਾਕਰ ਅਫਗਾਨ ਇਹਨਾਂ ਆਖਿਆ ਜੀ ਕਿ ਗਿੱਲ ਸਾਹਿਬ ਮੈਂ ਇੱਕ ਸਿੰਧੀ ਹਾਂ, ਤੁਹਾਡਾ ਪੰਜਾਬੀ ਵੀਲੌਗ ਬੜੀ ਅੱਛਾ ਜੀ। ਇਹ ਜ਼ਾਕਰਾ ਅਫਗਾਨ है, ਮੈਨੂੰ ਹੁਣ ਪਤਾ नहीं है साड़ी भैन का नाम की एग्जैक्टली। इन्हें आख्या जी मैं सिंधी हूँ मगर आपका पंजाबी वीलॉग बहुत शौक से देखती हूँ और बहुत ज़्यादा मज़ा आता है, अल्लाह आपको खुश रखे। थोड़ी बड़ी मेहरबानी जी, सिंधी होकर तुसी पंजाबी जुबान की तरवीज वास्ते साढ़े ते मेहरबानी कर रहे हो। अच्छा जी, अगला सुमेरा मुजफ्फर, ये साड़ी भैन ने आख्या कि गिल भाई मैं न्यूयॉर्क में रहती हूँ और पंजाबी ज़ुबान के बारे में मेरा परसेप्शन था कि एक पेंडू और बदतमीज़ ज़ुबान है, लेकिन आपने इस ज़ुबान में एक नई रूह फूंक दी है। मैं आपके पंजाबी वीलॉग की ना सिर्फ फ़ैन हो गई हूँ, बेचैनी से वीलॉग का इंतज़ार रहता है। कोई शक नहीं, पंजाबी एक मीठी ज़ुबान है, सलामत रहें, अल्लाह आपकी हिफाजत करे। बिल्कुल जी, पंजाबी ज़ुबान दे विच असीं गल शुरू ही इस तो कीती सी कि पंजाबी नूं ते लोकां इंज बदनाम कीता है कि ये बदतमीज़ ज़ुबान है। हालांकि पंजाबी, मैनूं दसो उर्दू च सिर्फ अपना अंग्रेज़ी च सिर्फ यू है, तो पंजाबी च तू भी है तो तुसी भी है। ਤੇ ਪੰਜਾਬੀ ਦੀ ਤੇ ਇੱਕ ਜਿਹੜਾ ਨਾ ਆਂਸੂ ਜਿਹੜੇ ਨੇ, ਉਹਦਾ ਉਰਦੂ 'ਚ ਸ਼ਾਇਦ 1 2 3 ਉਹਦੇ ਲਫ਼ਜ਼ ਹੋਣਗੇ, ਤੇ ਪੰਜਾਬੀ 'ਚ ਉਹਦੇ ਵੀ ਕੋਈ 20 ਮਤਲਬ ਨੇ, ਮਤਲਬ 20 ਲਫ਼ਜ਼ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹੰਝੂ ਅਥਰੂ ਪਤਾ ਨਹੀਂ ਕੀ ਕੁਝ ਆਖ ਸਕਦੇ ਹੋ ਪੰਜਾਬੀ। ਤੇ ਪੰਜਾਬੀ ਬੜੀ ਰਿਚ ਮੌਸਰ ਤੇ ਅਦਬ ਵਾਲੀ ਜ਼ੁਬਾਨ ਹੈ। ਇਹ ਤੇ ਬਦਬਖਤੀ ਦੇ ਨਾਲ ਇੱਕ ਜਿਹੜਾ ਸਾਡਾ ਗੁਲਾਮਾਨਾ ਜ਼ੇਨ ਹੈ, ਉਹਦੀ ਵਜ੍ਹਾ ਤੋਂ ਅਸੀਂ ਪੰਜਾਬੀ ਦੇ ਪਿੱਛੇ ਲੱਠ ਲੈ ਕੇ ਪੈ ਗਏ, ਤੇ ਅੱਜ ਨਾ ਪੰਜਾਬੀ ਕਿਤੇ ਪੰਜਾਬੀ ਬੋਲ ਸਕਦੇ ਨੇ, ਤੇ ਜਿਹੜਾ ਬੋਲਦਾ ਉਹਨੂੰ ਬਦਤਮੀਜ਼ ਆਖਦੇ ਨੇ, ਉਹਨੂੰ ਆਊਟਡੇਟਡ ਆਖਦੇ ਨੇ। ਇਹ ਪਹਿਲੀ ਕੌਮ ਹੈ ਦੁਨੀਆ ਦੇ ਵਿੱਚ ਜਿਹੜੀ ਆਪਣੀ ਜ਼ੁਬਾਨ ਬੋਲਣ ਤੋਂ ਸ਼ਰਮਿੰਦਾ ਹੈ। ਮਤਲਬ ਇਹ ਜਿਹੜਾ ਇਹ ਕਦੀ ਪੁੱਛਿਓ ਆਪਣੇ ਆਪ ਨੂੰ ਵੀ, ਜਿਹੜਾ ਬੁੱਢੀ ਬੰਦਾ ਹੈ ਨਾ, ਕੋਈ ਵੀ ਬੁੱਢੀ ਬੰਦਾ ਹੈ, ਉਹ ਪਿਆਰ ਦਾ ਇਜ਼ਹਾਰ ਵੀ ਕਰਦੇ ਨੇ ਤੇ ਅੰਗਰੇਜ਼ੀ 'ਚ ਕਰਦੇ ਨੇ ਆਈ ਲਵ ਯੂ। ਉਹ ਕਦੇ ਇਹ ਨਹੀਂ ਆਖਦੇ, ਮਾਂ ਵੀ ਆਪਣੇ ਪੁੱਤਰ ਨੂੰ ਇਹ ਨਹੀਂ ਆਉਂਦੀ ਵੀ ਪੁੱਤਰ ਇੱਧਰ ਆ ਮੈਨੂੰ ਜੱਫੀ ਦੇ, ਉਹ ਵੀ ਆਂਦੀ ਹੈ ਹੱਗ ਮੀ ਬੇਟਾ। ਤੇ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਜ਼ੁਬਾਨ ਤੇ ਏਡੀ ਸ਼ਰਮਿੰਦਗੀ ਕਾਹਦੇ ਤੋਂ ਹੈ ਭਾਈ? ਤੁਹਾਡੀ ਜ਼ੁਬਾਨ ਹੈ ਜਿਹੋ ਜਿਹੀ ਵੀ ਹੈ। ਅੱਛਾ, ਉਰਦੂ ਦੇ ਵਿੱਚ ਉਹੀ ਗੱਲ ਕਰੋ ਤੇ ਲੁੱਚੀ ਲੱਗਦੀ ਹੈ, ਤੇ ਉਹੀ ਗੱਲ ਅੰਗਰੇਜ਼ੀ 'ਚ ਕਰੋ ਤੇ ਲੁੱਚੀ ਨਹੀਂ ਲੱਗਦੀ। ਪਤਾ ਨਹੀਂ ਉਰਦੂ ਦੇ ਲਫ਼ਜ਼ ਜਿਹੜੇ ਆਪਣਾ ਪੰਜਾਬੀ ਦੀ ਗੱਲ ਕਰਨ ਡਿਆ, ਉਰਦੂ 'ਚ ਵੀ ਤੇ ਪੰਜਾਬੀ 'ਚ ਵੀ, ਖੁਸੂਸਨ ਪੰਜਾਬੀ 'ਚ ਉਹੀ ਗੱਲ ਉਹੀ ਐਕਸਪ੍ਰੈਸ਼ਨ ਕਹੋ ਤੇ ਆਂਦੇ ਨੇ ਬੜੀ ਲੁੱਚੀ ਗੱਲ ਕਰ ਦਿੱਤੀ ਹੈ, ਤੇ ਆਪਣਾ ਅੰਗਰੇਜ਼ੀ 'ਚ ਕਰੋ ਤੇ ਫਿਰ ਮੇਰਾ ਮਤਲਬ ਮਾਮਲਾ ਠੀਕ ਹੈ। ਉਹ ਕੁਝ ਆਪਣੀ ਮੁਨਾਫਕਤ ਨੂੰ ਘੱਟ ਕਰੋ। ਜ਼ੁਬਾਨਾਂ ਤੇ ਕਲਚਰ, ਗ੍ਰੀਟ ਹੌਫਸਟੈਡ ਨੇ ਆਖਿਆ ਸੀ, ਮਾਰੂਫ ਸਕੋਲਰ ਹੈ ਜਰਮਨ ਜਿਹਨੇ ਕਲਚਰ ਤੇ ਬੜੀ ਸਟੱਡੀ ਕੀਤੀ ਹੋਈ ਹੈ। ਗ੍ਰੀਟ ਹੌਫਸਟੈਡ ਨੇ ਆਖਿਆ ਸੀ ਕਿ ਕਲਚਰ ਆਰ ਨੈਵਰ ਗੁੱਡ ਆਰ ਬੈਡ, ਦੇ ਆਰ ਡਿਫਰੈਂਟ। ਕਲਚਰ
ਕਲਚਰ ਜਿਹੜੇ ਨੇ ਨਾ ਉਹ ਨਾ ਬੁਰੇ ਹੁੰਦੇ ਨੇ ਨਾ ਚੰਗੇ ਹੁੰਦੇ ਨੇ, ਉਹ ਮੁਖਤਲਿਫ ਹੁੰਦੇ ਨੇ। ਇਸੇ ਤਰ੍ਹਾਂ ਜ਼ੁਬਾਨ ਕੋਈ ਵੀ ਮਾੜੀ ਨਹੀਂ ਹੁੰਦੀ, ਮੁਖਤਲਿਫ ਹੁੰਦੀ ਹੈ। ਤੇ ਇਹ ਅਹਿਸਾਸ ਕਮਤਰੀ 'ਚੋਂ ਨਿਕਲੋ ਤੇ ਆਪਣੀ ਜਿਹੜੇ ਆਪਣੀ ਮੈਂ ਸਿਰਫ ਇਹ ਨਹੀਂ ਆਂਦਾ ਵੀ ਸਾਰੇ ਪੰਜਾਬੀ ਸਿੰਧੀ ਆਪਣੀ ਸਿੰਧੀ ਬੋਲਣ, ਸਾਰੇ ਨਾਲ ਉਰਦੂ ਵੀ ਬੋਲੋ। ਜੇ ਸਿੰਧੀਆਂ ਦਾ ਦਿਲ ਪੰਜਾਬੀ ਬੋਲਣ ਨੂੰ ਤੇ ਉਹ ਵੀ ਬੋਲਣ, ਜੇ ਪੰਜਾਬੀਆਂ ਦਾ ਦਿਲ ਸਿੰਧੀ ਬੋਲਣ ਨੂੰ ਤੇ ਉਹ ਵੀ ਬੋਲਣ ਤੇ ਸਿੱਖਣ। ਤੇ ਇਹ ਜਿਹੜੀਆਂ ਰੀਜਨਲ ਜ਼ੁਬਾਨਾਂ ਨੇ ਨਾ, ਇਹਨਾਂ ਦਾ ਬੜਾ ਹੁਸਨ ਹੈ, ਇਹਨਾਂ ਨੂੰ ਮਰਨ ਨਾ ਦਿਓ। ਰੱਬ ਰਾਖਾ।